ਉਹ ਸਾਊਥ ਅਮਰੀਕਨ ਜਿਹੜਾ ਕਾਊਂਟਰ ਪਾਰਟ ਆ ਉਹਨਾਂ ਦਾ ਉਸ ਨੂੰ ਦਿੱਤਾ ਹੈਗਾ। ਵੈਨਜ਼ੂਏਲਾ ਨੂੰ ਲੈ ਕੇ ਯੂਐਸ ਦੇ ਵਿੱਚ ਵੀ ਜਿਹੜੀ ਕਾਂਗਰਸ ਦੇ ਵਿੱਚ ਵੀ ਕਾਫੀ ਪੋਲਿਟਿਕਸ ਜਿਹੜੀ ਆ ਉਹ ਤੱਤੀ ਹੋਈ ਪਈ ਹੈਗੀ ਆ, ਖਾਸ ਕਰਕੇ ਜਿਹੜੀਆਂ ਵੈਨਜ਼ੂਏਲਾ ਦੀਆਂ ਵੋਟ ਸੀਗੀਆਂ ਉਹਨਾਂ ਦੇ ਉੱਤੇ ਜਿਹੜੀ ਡਰੋਨ ਦੇ ਨਾਲ ਹਮਲੇ ਕੀਤੇ ਗਏ ਆ। ਬਹੁਤ ਸਾਰੇ ਕਾਂਗਰਸਮੈਨ ਇਹ ਕਹਿ ਰਹੇ ਵੀ ਐਕਟ ਆਫ ਵਾਰ ਹੈਗਾ ਆ। ਡੋਨਾਲਡ ਟਰੰਪ ਉਹਨਾਂ ਨੇ ਨਿਕੋਲਸ ਮਡੂਰੋ ਉਹਨਾਂ ਨੂੰ ਇਹ ਜਿਹੜਾ ਅਲਟੀਮੇਟ ਦਿੱਤਾ ਹੈਗਾ ਵੀ ਉਹ ਵੈਨਜ਼ੂਏਲਾ ਨੂੰ ਛੱਡ ਕੇ ਚਲੇ ਜਾਵੇ ਤੇ ਗਲੋਬਲ ਐਮਨਿਸਟੀ ਆਪਣੇ ਜਿਹੜੇ ਐਲਾਈਜ਼ ਆ ਉਹਨਾਂ ਤੋਂ ਮੰਗ ਲਵੇ। ਇਹ ਕੱਲ ਹੀ ਜਿਹੜਾ ਐਤਵਾਰ ਨੂੰ ਯੂਐਸ ਦੇ ਪ੍ਰੈਜ਼ੀਡੈਂਟ ਉਹਨਾਂ ਨੇ ਕਨਫਰਮ ਕੀਤਾ ਵੀ ਉਹਨਾਂ ਦੀ ਜਿਹੜੀ ਗੱਲਬਾਤ ਵੀ ਆ ਉਹ ਮਡੂਰੋ ਦੇ ਨਾਲ ਹੋਈ ਆ। ਫੋਨ ਦੇ ਉੱਤੇ ਸਿੱਧਾ ਉਹਨਾਂ ਨੂੰ ਇਹ ਕਿਹਾ ਗਿਆ ਹੈਗਾ। ਸੋ ਉਹਨਾਂ ਨੇ ਕਿਹਾ ਵੀ ਆਈ ਵੋਂਟ ਸੇ ਇਟ ਵੈਂਟ ਵੈਲ ਔਰ ਬੈਡਲੀ, ਇਟ ਵਾਜ਼ ਅ ਫੋਨ ਕਾਲ। ਸੋ ਇਹਦੇ ਵਿੱਚ ਇਹ ਉਹਨਾਂ ਨੇ ਦੱਸਿਆ ਹੈਗਾ। ਪਰ ਯੂਐਸ ਦੇ ਪ੍ਰੈਜ਼ੀਡੈਂਟ ਉਹਨਾਂ ਦਾ ਇਹ ਬਲੰਟ ਮੈਸੇਜ ਆਪਣੇ ਜਿਹੜੇ ਸਾਊਥ ਅਮਰੀਕਾ ਦੇ ਵਿੱਚ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨੂੰ ਭੇਜਣਾ, ਇਹਦਾ ਮਤਲਬ ਇਹ ਆ ਵੀ ਪੂਰਾ ਅਮਰੀਕਾ ਵਾਲੇ ਤਿਆਰੀ ਕਰੀ ਬੈਠੇ ਹੈਗੇ ਆ ਵੀ ਕਿਸ ਤਰ੍ਹਾਂ ਜਿਹੜਾ ਉਸ ਦਾ ਜਿਹੜਾ ਰਜੀਮ ਆ ਉਸ ਨੂੰ ਉਲਟਾਉਣਾ ਹੈਗਾ। ਕਿਉਂਕਿ ਉਹ ਵੀ ਇੱਕ ਤਰ੍ਹਾਂ ਨਾਲ ਆਪਾਂ ਦੇਖਿਆ ਵੋਟਾਂ ਦੇ ਵਿੱਚ ਵੀ ਹੋਰ ਕਾਫੀ ਹੇਰਾਫੇਰੀ ਹੋਈ ਸੀ ਤੇ ਉਹ ਵੀ ਪੂਰੀ ਤਰ੍ਹਾਂ ਆਪਣੀ ਜਿਹੜੀ ਪਕੜ ਆ ਉੱਥੇ ਬਣਾਈ ਬੈਠਾ ਹੈਗਾ ਆ। ਪਰ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨੇ ਕਹਿੰਦੇ ਇਹ ਦੱਸ ਰਹੇ ਆ ਵੀ ਉਹਨਾਂ ਨੇ ਰਿਫਿਊਜ਼ ਕਰਤਾ, ਮੈਂ ਉਹ ਛੱਡ ਕੇ ਨਹੀਂ ਜਾ ਰਿਹਾ, ਨਾ ਹੀ ਮੈਂ ਜਿਹੜਾ ਰਿਜ਼ਾਈਨ ਕਰਨ ਜਾ ਰਿਹਾ ਹੈਗਾ। ਤੇ ਉਹ ਕੋਸ਼ਿਸ਼ ਕਰ ਰਿਹਾ ਵੀ ਹੋਰ ਮੁਲਕਾਂ ਦੇ ਨਾਲ ਮਿਲ ਕੇ ਅਮਰੀਕਾ ਬਾਰੇ ਦੱਸਿਆ ਜਾਵੇ ਕਿਸ ਤਰ੍ਹਾਂ ਵੀ ਮੇਰੇ ਉੱਤੇ ਜਿਹੜਾ ਦਬਦਬਾ ਆ ਉਹ ਬਣਾਇਆ ਜਾ ਰਿਹਾ ਹੈਗਾ। ਜੀ ਯਾਦ ਹੋਣਾ ਕੁਝ ਸਾਲ ਪਹਿਲਾਂ ਅਮਰੀਕਾ ਤੇ ਵੈਸਟ ਦੇ ਹੋਰ ਬਹੁਤ ਸਾਰੇ ਮੁਲਕਾਂ ਨੇ ਇੱਕ ਜਿਹੜਾ ਵਿਰੋਧੀ ਧਿਰ ਦਾ ਨੇਤਾ ਸੀਗਾ ਉਸ ਨੂੰ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਮਾਨਤਾ ਜਿਹੜੀ ਉਹ ਦੇ ਦਿੱਤੀ ਸੀਗੀ। ਪਰ ਜਿਹੜਾ ਆ ਉਹ ਇਵੈਂਚੁਅਲੀ ਮਡੂਰੋ ਦਾ ਉੱਥੇ ਕਿਉਂਕਿ ਦਬਦਬਾ ਸੀਗਾ, ਉਹ ਗੱਲ ਜਿਹੜੀ ਉਹ ਬਹੁਤੀ ਅੱਗੇ ਰਿੜੀ ਨਹੀਂ। ਉਸ ਤੋਂ ਬਾਅਦ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਜਿਹੜੇ ਉਹ ਬਦਲ ਗਏ, ਹੋਰ ਵੀ ਬਹੁਤ ਕੁਛ ਜਿਹੜਾ ਉਹ ਹੋਇਆ। ਪਰ ਅਜੇ ਵੀ ਸੱਤਾ ਤਬਦੀਲੀ ਜਿਹੜੀ ਜੋ ਕਰਾਉਣਾ ਚਾਹ ਰਿਹਾ ਹੈ ਅਮਰੀਕਾ, ਉਹ ਉਸ ਦੇ ਵਿੱਚ ਕਾਮਯਾਬ ਨਹੀਂ ਹੈ। ਸੋ ਦਬਾਅ ਲਗਾਤਾਰ ਜਿਹੜਾ ਪਾਇਆ ਜਾ ਰਿਹਾ। ਟ੍ਰੈਂਡੇ ਰੇਗੂਆ ਦਾ ਜਿਹੜਾ ਇੱਕ ਕਹਿ ਸਕਦੇ ਹਾਂ ਵੀ ਗੈਂਗ ਨੇ, ਉਹਨਾਂ ਦੇ ਉੱਤੇ ਵੀ ਸ਼ਿਕੰਜਾ ਜਿਹੜਾ ਆ ਉਹ ਵੱਡੇ ਪੱਧਰ ਦੇ ਉੱਤੇ ਕੱਸਿਆ ਜਾ ਰਿਹਾ। ਉਹ ਹੁਣ ਦੇਖਦੇ ਕੀ ਹੁੰਦਾ। ਮਡੂਰੋ ਥੋੜੇ ਦਿਨ ਪਹਿਲਾਂ ਇੱਕ ਡਾਂਸ ਵਾਲੀ ਵੀਡੀਓ ਜਿਹੜੀ ਉਸਨੇ ਉਹ ਵੀ ਜਿਹੜੀ ਉਹ ਪਾਈ ਸੀ, ਡਾਂਸ ਵੀ ਉਦਾਂ ਹੀ ਕਰਦਾ ਸੀਗਾ ਜਿੱਦਾਂ ਟਰੰਪ ਹੁਣ ਦਾ ਡਾਂਸ ਦਾ ਸਟੈਪ ਫੇਮਸ ਜਿਹੜਾ ਉਹ ਹੋਇਆ ਹੈਗਾ ਆ। ਸੋ ਲੈਟਸ ਸੀ ਕੀ ਜਿਹੜਾ ਬਣਦਾ ਆ ਵੈਨੇਜ਼ੁਏਲਾ ਦੇ ਨਾਲ। ਕੀ ਇਹ ਸ਼ਬਦੀ ਜੰਗ ਦੂਜੀ ਜੰਗ ਦੇ ਵਿੱਚ ਤਬਦੀਲ ਹੋਊਗੀ, ਇਹ ਦੇਖਣ ਵਾਲੀ ਗੱਲ ਆ। ਕੁਛ ਹਫ਼ਤੇ ਪਹਿਲਾਂ ਵੀ ਰਿਪੋਰਟਿੰਗ ਹੋ ਰਹੀ ਸੀਗੀ ਵੀ ਵਾਈਟ ਹਾਊਸ ਦੇ ਵਿੱਚ ਕਈ ਦਿਨ ਜਿਹੜੇ ਜਰਨੈਲ ਆ ਮੇਨ ਨੇ ਚੀਫ ਆਫ ਆਰਮਡ ਫੋਰਸਿਸ ਆ, ਉਹਨਾਂ ਦੀ ਵਾਈਟ ਹਾਊਸ ਦੇ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਨਾਲ ਲੰਮੀ ਚੌੜੀ ਗੱਲਬਾਤ ਜਿਹੜੀ ਉਹ ਚੱਲਦੀ ਰਹੀ ਆ ਵੀ ਆਪਾਂ ਕੀ ਗਰਾਊਂਡ ਦੇ ਜ਼ਰੀਏ ਅਟੈਕ ਕਰ ਸਕਦੇ ਹਾਂ ਵੈਨੇਜ਼ੁਏਲਾ ਨੂੰ ਜਾਂ ਨਹੀਂ। ਕੀ ਉਹ ਉਸ ਦੇ ਵਿੱਚ ਅੱਗੇ ਵਧਣਗੇ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਆ। ਏਅਰ ਸਪੇਸ ਨੂੰ ਬੰਦ ਕਰ ਦਿੱਤਾ, ਜਦ ਕਿ ਅਮਰੀਕਾ ਦਾ ਕੰਟਰੋਲ ਕੋਈ ਨਹੀਂ ਆ ਵੈਨੇਜ਼ੁਏਲਾ ਦੀ ਏਅਰ ਸਪੇਸ ਦੇ ਉੱਤੇ, ਪਰ ਆਦੇਸ਼ ਜਾਰੀ ਕਰ ਦਿੱਤੇ ਸੀ ਰਾਸ਼ਟਰਪਤੀ ਟਰੰਪ ਨੇ ਸਾਰੀਆਂ ਹੀ ਏਅਰਲਾਈਨਸ ਨੂੰ ਸੰਬੋਧਿਤ ਹੁੰਦੇ ਹੋਏ, ਦੁਨੀਆ ਨੂੰ ਸੰਬੋਧਿਤ ਹੁੰਦੇ ਹੋਏ ਵੀ ਵੈਨੇਜ਼ੁਏਲਾ ਦੀ ਏਅਰ ਸਪੇਸ ਜਿਹੜੀ ਉਹ ਬੰਦ ਹੈਗੀ ਆ। ਇਹ ਹੁਣ ਵਰਤੀ ਜਾਊਗੀ ਨਹੀਂ ਵਰਤੀ ਜਾਊਗੀ, ਕੌਣ ਵਰਤੂਗਾ ਕੌਣ ਨਹੀਂ ਵਰਤੂਗਾ, ਉਹਦੇ ਕੀ ਖਾਮਿਆਜ਼ੇ ਹੋ ਸਕਦੇ ਆ, ਉਹ ਤਾਂ ਹੁਣ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਪਰ ਇਹ ਆ ਵੀ ਟਰੰਪ ਹੁਣਾਂ ਨੇ ਆਪਣੇ ਵੱਲੋਂ ਕਿਸੇ ਹੋਰ ਮੁਲਕ ਦੀ ਏਅਰ ਸਪੇਸ ਨੂੰ ਬੰਦ ਕਰਨ ਦਾ ਜਿਹੜਾ ਉਹ ਐਲਾਨ ਕਰ ਦਿੱਤਾ ਹੈ, ਜਦ ਉਸ ਏਅਰ ਸਪੇਸ ਦੇ ਉੱਤੇ ਉਹਨਾਂ ਦਾ ਕੰਟਰੋਲ ਨਹੀਂ ਹੈਗਾ। ਸੋ ਜਿਹੜੀ ਫੋਨ ਦੇ ਉੱਤੇ ਗੱਲ ਹੋਈ ਆ ਹਰਜੋਤ ਸਿੰਘ ਜੀ, ਇਹਦੇ ਵਿੱਚ ਹੁਣ ਪਤਾ ਹੀ ਆ ਵੀ ਤਾੜਨਾ ਹੀ ਕੀਤੀ ਹੋਣੀ ਆ ਮਡੂਰੋ ਦੀ। ਉਹ ਉਸ ਨੂੰ ਫਿਰ ਖਰੀਆਂ ਖੋਟੀਆਂ ਜਿਹੜੀਆਂ ਉਹ ਸੁਣਾਈਆਂ ਹੋਣੀਆਂ। ਸੋ ਧਮਕੀ ਨੂੰ ਆ ਜਿਹੜਾ ਫੋਨ ਕਾਲ ਰਹੀ ਹੋ ਸਕਦੀ ਆ, ਜਿਸ ਦੇ ਵਿੱਚ ਟਰੰਪ ਹੁਣਾਂ ਨੇ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਵੀ ਉਹਨੂੰ ਕਿਹਾ ਵੀ ਬੰਦਾ ਬਣ ਜਾ, ਨਹੀਂ ਤਾਂ ਫਿਰ ਬੰਦਾ ਬਣਾਉਣਾ ਜਾਣਦੇ ਆ। ਜੇ ਪੰਜਾਬੀ 'ਚ ਉਹਦਾ ਤਰਜਮਾ ਕਰਨਾ ਹੋਵੇ ਤਾਂ ਫੋਨ ਕਾਲ ਦੀ ਗੱਲ ਇੰਨੀ ਕੁ ਜਿਹੜੀ ਗੱਲ ਦੇ ਵਿੱਚ ਆਪਾਂ ਜਿਹੜੀ ਉਹ ਦੱਸ ਸਕਦੇ ਹੈਗੇ।